ਲਓ ਜੀ, ਸੰਡੇ ਬ੍ਰਾਂਚ ਨਾ ਇੱਕ ਨਵੀਂ ਕਿਸ ਦੇ ਨਾਲ ਆਦਾ ਨਾ। ਰਾਣਾ ਸਾਹਿਬ ਅੱਜ ਬਹੁਤ ਸਾਰੀਆਂ ਗੱਲਾਂ ਪੁੱਛਣੀਆਂ ਕਿ ਪੰਜਾਬ ਦੀ ਸਾਡੀ ਸਿਆਸਤ ਕੀ ਚੱਲ ਰਹੀ ਆ ਤੇ ਇੰਡੀਆ ਸਾਈਡ ਦਾ ਜਿਹੜਾ ਪੰਜਾਬ ਉੱਥੇ ਕੀ ਹਾਲਾਤ ਨੇ ਸਲਾਬ ਦੇ। ਤੇ ਰਾਣਾ ਸਾਹਿਬ ਨੂੰ ਦੱਸੋ ਨਾ ਕਿ ਜਿਹੜੀ ਅੱਜ ਕੱਲ ਦੀ ਖਬਰ ਹੈ ਹਲੀਮਾ ਖਾਨ ਹਲੀਮਾ ਤੋਂ ਉਸ ਥੋੜੀ ਗੱਲ ਕਰ ਲਈਏ ਕਿ ਉਹ ਕੀ ਇਸ਼ੂ ਹੈ, ਕੀ ਉਹਦਾ ਬੈਕਗ੍ਰਾਉਂਡ ਕੀ ਹੈ ਥੋੜਾ ਜਿਹਾ। ਹਾਂ ਉਹ ਤੇ ਤੁਸੀਂ ਕਰਨੀ ਗੱਲ ਚੰਗੀ ਸਾਹਿਬ। ਅੱਛਾ ਪਹਿਲੇ ਸਾਰਿਆਂ ਨੂੰ ਜੀ ਸਲਾਮ ਤੇ ਸਤਿ ਸ਼੍ਰੀ ਅਕਾਲ ਤੇ ਨਮਸਤੇ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਤੇ ਜਿੱਥੇ ਜਿੱਥੇ ਗੁੱਡ ਨਾਈਟ ਹੈ ਤੇ ਗੁੱਡ ਨਾਈਟ। ਲੇਕਿਨ ਸਾਡਾ ਹੈ ਪ੍ਰੋਗਰਾਮ ਬ੍ਰੰਚ ਦਾ ਤੇ ਬਹੁਤ ਕੁਝ ਹੋ ਰਿਹਾ ਪੰਜਾਬ ਵਿੱਚ। ਹਰ ਤਰਫ ਪਾਣੀ ਪਾਣੀ ਆਇਆ ਤੇ ਪਾਣੀਆਂ 'ਚ ਸਿਆਸਤ ਵੀ ਚੱਲ ਰਹੀ ਹੈ, ਸੜਕ ਪਾਰ ਵਾਲੇ ਪੰਜਾਬ ਵਿੱਚ ਵੀ ਚੱਲ ਰਹੀ ਹੈ, ਇਹ ਵੀ ਚੱਲ ਰਹੀ ਹੈ। ਅੰਡੇ ਚੱਲ ਗਏ ਪਿੱਛੇ ਪਿਛਲੇ ਹਫ਼ਤੇ ਇੱਥੇ ਚੌਧਰੀ ਸਾਹਿਬ ਕਹਿ ਰਹੇ ਨੇ ਉਹਦੇ ਤੇ ਰੋਸ਼ਨੀ ਪਾਈ ਹੈ। ਹਾਲਾਂਕਿ ਚੌਧਰੀ ਸਾਹਿਬ ਨੇ ਆਪ ਰੋਸ਼ਨੀ ਪਾਣੀ ਹੈ ਉਹਦੇ ਤੇ। ਚੌਧਰੀ ਸਾਹਿਬ ਪਾਵਰ ਨਾਲ ਰੋਸ਼ਨੀ ਹੋਇਆ ਕਿ ਅੰਡੇ ਕਿਉਂ ਚੱਲ ਗਏ ਇੱਥੇ। ਹਾਂ ਬਿਲਕੁਲ ਰਾਣਾ ਸਾਹਿਬ, ਅੰਡੇ ਤਾਂ ਤੁਹਾਨੂੰ ਪਤਾ ਕਿ ਜਿਹੜੀ ਸਾਡੀ ਸਿਆਸੀ ਤਾਰੀਖ ਆ, ਇਹ ਅੰਡੇ ਟਮਾਟਰ ਜਾਂ ਜੁੱਤੀਆਂ ਵੀ ਚੱਲੀਆਂ ਹੋਈਆਂ। ਇਹ ਤਾਂ ਕੋਈ ਪਹਿਲੀ ਦਫਾ ਨਹੀਂ ਚੱਲੀਆਂ। ਆਊਟਲੈਟ ਕਹਿੰਦੇ ਜੁੱਤੀਆਂ 'ਚ ਦਾਲ ਉੱਤੇ ਵੱਢ ਰਹੀ ਹੈ, ਵੰਡ ਉਹ ਰਹੀ ਕਿ ਚਲੋ ਅੰਡੇ ਵੀ ਚਲਾ ਰਹੀ। ਲੇਕਿਨ ਇਹ ਆ ਕਿ ਤੁਹਾਨੂੰ ਪਤਾ ਕਿ ਹਲੀਮਾ ਖਾਨ ਜਿਹੜਾ ਇਮਾਮ ਖਾਨ ਦੇ ਮੈਸੇਜ ਬੜੇ ਸਖਤ ਕਿਸਮ ਦੇ ਬਾਹਰ ਲੈ ਆਉਂਦੀਆਂ ਸੀ। ਉਹ ਦੱਸਦੀਆਂ ਸੀ ਮੀਡੀਆ ਨੇ, ਦੋਨਾਂ ਦੀ ਮੁਲਾਕਾਤ ਹੁੰਦੀ ਸੀ ਤੋਸ਼ਾਖਾਨਾ ਹੀਅਰਿੰਗ ਦੇ ਦੌਰਾਨ। ਲੇਕਿਨ ਜਿਹੜਾ ਪਿਛਲੀ ਦਫਾ ਉਹਨਾਂ ਦੀ ਮੁਲਾਕਾਤ ਹੋਈ ਆ, ਉਹ ਪਹਿਲਾਂ ਮੁਲਾਕਾਤ ਨਹੀਂ ਹੋ ਰਹੀ ਸੀ, ਕੋਈ 4 ਮਹੀਨੇ ਬਾਅਦ ਸਾਰੀਆਂ ਭੈਣਾਂ ਦੀ ਇਕੱਠੀ ਮੁਲਾਕਾਤ ਹੋਈ, 3 ਭੈਣਾਂ ਦੀ, ਔਰ ਬਾਕੀ ਲੀਡਰਸ਼ਿਪ ਵੀ ਸਾਰੀ ਉਸ ਮੁਲਾਕਾਤ ਦੇ ਵਿੱਚ ਸੀ। ਜਿਹੜੀ ਲਾਇਰ ਨੇ ਔਰ ਲੀਡਰਸ ਵੀ ਨੇ ਪੀਟੀਆਈ ਦੇ। ਉਹਦੇ 'ਚ ਇੱਕ ਬੜਾ ਇਹਨੂੰ ਸੀ ਕਹਿੰਦੇ ਮੁਕਤਦਰਾ ਹਲਕੇ, ਉਹਨਾਂ ਦੇ ਮਤਲਬ ਇੱਕ ਬੜਾ ਸਖਤ ਮੈਸੇਜ ਹਲੀਮਾ ਖਾਨ ਨੇ ਬਾਹਰ ਆ ਕੇ ਦਿੱਤਾ, ਜਿਹੜਾ ਮੇਰਾ ਖਿਆਲ ਹੈ ਕਿ ਉਹਨਾਂ ਹਲਕਿਆਂ ਨੂੰ ਪਸੰਦ ਨਹੀਂ ਆਇਆ। ਉਹਨਾਂ ਦੇ ਨਾਲ ਹੀ ਉਹਨਾਂ ਨੇ ਇੱਕ ਤੇ ਤੋਸ਼ਾਖਾਨਾ ਦੀ ਹੀਅਰਿੰਗ ਵੀ ਕੁਝ ਦਿਨਾਂ ਲਈ ਬੰਦ ਕਰ ਦਿੱਤੀ ਤਾਂ ਕਿ ਮੁਲਾਕਾਤ ਹੀ ਨਾ ਹੋਵੇ। ਔਰ ਦੂਸਰਾ ਇਹ ਕਿ ਉਹ ਇਸ ਤਰ੍ਹਾਂ ਦਾ ਜਿਹੜਾ ਵਾਕਿਆ ਹੋ ਗਿਆ, ਕਿਉਂਕਿ ਹੁਣ ਕਹਿ ਰਹੇ ਨੇ ਕੋਈ ਪੀਟੀਆਈ ਦੇ ਨੇ, ਉਹ ਸਾਰੀਆਂ ਐਵੇਂ ਤੁਹਾਨੂੰ ਪਤਾ ਕਿ ਆਪਣਾ ਹਾਂ ਹੀ ਨਹੀਂ। ਲੇਕਿਨ ਇਹ ਆ ਕਿ ਕੁੜੀਆਂ ਕੌਣ ਜਿਨ੍ਹਾਂ ਨੇ ਅੱਡੇ ਮਾਰੇ ਹਲੀਮਾ ਖਾਨ। ਉਹਦੇ ਚ ਰਾਣਾ ਸਾਹਿਬ ਜਿਹੜਾ ਪਿੰਡੀ ਪੁਲਿਸ ਦਾ ਬਿਆਨ ਆ, ਉਹ ਬੜਾ ਹੀ ਮਸਕਾ ਖੇਡ ਉਹ ਉਹਨਾਂ ਨੇ ਪੀਟੀਏ ਦੇ ਪਾਰਟੀ ਕੋਲ ਤੋਂ ਆਏ ਨੇ। ਇਹ ਕਾਨੂੰਨੀ ਜਿਹੜੀ ਜਿਸ ਤਰ੍ਹਾਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਪੁਲਿਸ ਨੇ, ਉਹ ਸਾਰਾ ਉਹ ਲੱਗਦਾ ਕੋਈ ਵਾਕਈ ਕੋਈ ਤਾਕਤ ਹਲਕੀ ਉਹਦੇ ਪਿੱਛੇ ਨੇ। ਲੇਕਿਨ ਇਹ ਆ ਕਿ ਮਤਲਬ ਇਹ ਸੀ ਕਿ ਹਲੀਮਾ ਖਾਨ ਕੋ ਮੈਸੇਜ ਨਾ ਦਿਸ ਗਿਆ ਇਮਰਾਨ ਖਾਨ ਦਾ, ਖਬਰ ਜਿਹੜੀ ਉਹ ਮੈਸੇਜ ਦੀ ਨਾ ਹੋਵੇ ਬਲਕਿ ਅੰਡੇ ਦੀ ਹੋਵੇ ਜਿਹੜੀ ਬਣ ਗਈ ਤੁਹਾਨੂੰ ਬਹੁਤ ਸੋਸ਼ਲ ਮੀਡੀਆ ਤੇ। ਲੇਕਿਨ ਤੁਸੀਂ ਤਸਵੀਰ ਖਬਰ ਵੀ ਦੱਸ ਰਹੇ ਹੋ, ਫਿਰ ਅੰਡੇ ਤੇ ਆਉਂਦੇ ਆ। ਕੀ ਕਿਹਾ ਹਲੀਮਾ ਖਾਨ ਨੇ, ਕੋਈ ਸਖਤ ਗੱਲ ਕਿਸ ਹਵਾਲੇ ਨਾਲ ਕੀਤੀ? ਹਾਂ ਉਹ ਸਖਤ ਗੱਲ ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਨੂੰ ਕੁਝ ਕਹਿਤਾ, ਮਰੀਮ ਨੂੰ ਕਹਿਤਾ ਕੁਝ ਨਹੀਂ, ਉਹਨਾਂ ਨੇ ਉਹ ਫੀਲਡ ਮਾਰਸ਼ਲ ਦੇ ਬਾਰੇ ਗੱਲ ਕਹੀ ਸੀ। ਬਿਗ ਬਾਸ ਬਿਗ ਬਾਸ ਉਹਨਾਂ ਦੇ ਬਾਰੇ ਗੱਲ ਕਹੀ ਸੀ। ਲੇਕਿਨ ਜ਼ਾਹਰ ਉਹ ਤੇ ਆਪਣੇ ਕੋਲੋਂ ਤੇ ਕੁਝ ਨਹੀਂ ਕਹਿੰਦੀ, ਉਹ ਉਸ ਤਰ੍ਹਾਂ ਜ਼ਾਹਰ ਉਹ ਪੋਲੀਟੀਕਲ ਸਟੇਟਮੈਂਟ ਨਹੀਂ ਦਿੰਦੀ, ਬਲਕਿ ਇਮਰਾਨ ਖਾਨ ਦਾ ਮੈਸੇਜ ਹੀ ਕਨਵੇ ਕਰਦੀ। ਔਰ ਇਹ ਜਿਹੜੇ ਅੰਡੇ ਸੀ ਦਾ ਪਰਪਸ ਇਹੀ ਹੈ ਕਿ ਇਮਰਾਨ ਖਾਨ ਦਾ ਜਿਹੜਾ ਮੈਸੇਜ ਆ ਰੋਕਿਆ ਜਾਵੇ ਔਰ ਮਤਲਬ ਕੋਈ ਖਬਰ ਹੋਰ ਬਣਾਈ ਜਾਵੇ ਤਾਂ ਥੋੜਾ ਬੰਦੇ ਨੂੰ ਡਿਸਾਰਡ ਕਰਨਾ, ਡਿਸਕਰੇਜ ਕਰਨਾ ਤਾਂ ਕਿ ਜ਼ਰਾ ਪਰੇਸ਼ਾਨ ਹੋਵੇ। ਜਿਹੜੇ ਨਾ ਉਹ ਦੇਖੋ ਬੜੀ ਸ਼ਿੱਦਤ ਆਈ ਜਾ ਰਹੀ ਹੈ ਉਹ ਜਿਹੜੇ ਬਿਗ ਬਾਸ ਦੇ ਖਿਲਾਫ ਨਾ, ਤੇ ਪਿਛਲੇ ਵੀ ਕੋਈ ਆਈਆਂ ਟਵੀਟਾਂ ਵੀ ਆਈਆਂ ਇਸ ਤਰ੍ਹਾਂ ਦੀਆਂ, ਤੇ ਬਹੁਤ ਕੁਝ ਲੱਗਦਾ ਕਿ ਗੁੱਸਾ ਵੱਧ ਰਿਹਾ ਹੈ। ਤੇ ਖਾਨ ਸਾਹਿਬ ਨੂੰ ਲੱਗ ਰਿਹਾ ਸੀ ਕਿ ਸ਼ਾਇਦ ਕੋਈ ਠੀਕ ਹੋ ਜਾਣੀਆਂ, ਹੋਈਆਂ ਨਹੀਂ। ਇੰਜ ਦਾ ਕੋਈ ਆ ਰਿਹਾ ਤੁਹਾਨੂੰ, ਕੋਈ ਤਾਸਰ ਆ ਰਿਹਾ ਕਿ? ਬਿਲਕੁਲ ਠੀਕ ਗੱਲ ਹੈ। ਉਹ 2 ਰੀਜ਼ਨ ਨੇ ਮੇਰੇ ਖਿਆਲ ਉਹਦੀ। ਇੱਕ ਤੇ ਇਹੀ ਕਿ ਉਹ ਚੀਜ਼ਾਂ ਠੀਕ ਨਹੀਂ ਹੋਈਆਂ, ਗੁੱਸਾ ਵੱਧ ਰਿਹਾ। ਦੂਸਰਾ ਮੇਰਾ ਖਿਆਲ ਹੈ ਕਿ ਲੋਕ ਜਿੰਨਾ ਖਾਨ ਸਾਹਿਬ ਨੂੰ ਸਮਝਦੇ ਨੇ ਕਿ ਪਾਗਲ ਨੇ, ਉਹਨੇ ਹੈ ਨਹੀਂ, ਉਹ ਬੜੇ ਸਿਆਣੇ ਨੇ ਅੰਦਰੋਂ। ਉਹ ਤੁਹਾਨੂੰ ਪਤਾ ਜਿਹੜੇ ਬਿਗ ਬਾਸ ਨੇ ਉਹ ਵੀ ਹੁਣ ਅੱਜ ਕੱਲ ਥੋੜਾ ਜਿਹਾ ਮੁਸ਼ਕਲ ਨੇ, ਕਿਉਂਕਿ ਤੁਹਾਨੂੰ ਪਤਾ ਨਾ ਖਬਰਾਂ ਚੱਲ ਰਹੀਆਂ, ਨਵੰਬਰ ਆ ਰਿਹਾ ਵਾ, ਅੱਗੇ ਨੋਟੀਫਿਕੇਸ਼ਨ ਨਹੀਂ ਹੋਣਾ, 5 ਸਾਲ 2 ਸਾਲ। ਉਹਦੇ ਤੇ ਜ਼ਾਹਰ ਆਪਣੀ ਕੋਈ ਥੋੜੀ ਜਿਹੀ ਪੋਜੀਸ਼ਨ ਮੈਨੂੰ ਵੀਕ ਲੱਗਦੀ ਹੈ। ਜ਼ਾਹਰ ਉਹ ਸਾਰਾ ਹੁਣ ਹੱਥ ਤੇ ਪੋਜੀਸ਼ਨ ਤੇ ਚੇਰ ਸਾਹਿਬ ਬਿਗ ਬਾਸ ਦੀ ਕਦੀ ਵੀ ਨਹੀਂ। ਹਾਂ ਉਹ ਠੀਕ ਹੈ, ਬਸ ਮਸਲਾ ਹੈ ਵੇ ਕਿ ਇਹ ਥੋੜਾ ਜਿਹਾ ਹੁੰਦਾ ਮਾਹੌਲ ਜਦੋਂ ਬਣ ਰਿਹਾ ਹੁੰਦਾ ਨਾ, ਜਦੋਂ ਆਰਡਰ ਹੋਣਾ ਹੁੰਦਾ ਪਰ ਥੋੜਾ ਜਿਹਾ ਸਟ੍ਰੈਸ ਹੁੰਦਾ ਹੈ। ਬਾਕੀ ਤੇ ਸਾਨੂੰ ਪਤਾ ਹੈ, ਉਹ ਰਾਣਾ ਸੋਨਾਲਾ ਨੇ ਵੀ ਕਹਿਤਾ, ਖਾਜਾ ਸਾਹਿਬ ਨੇ ਵੀ ਕਹਿ ਦਿੱਤਾ, ਇੱਥੇ ਮਾਮਲਾ ਬਹੁਤ ਅੱਗੇ ਤੱਕ ਜਾਣਗੇ, 3-5 ਸਾਲ ਤੋਂ ਅੱਗੇ ਤੱਕ ਜਾਣਗੇ। ਲੇਕਿਨ ਸੂਰਤ ਹਾਲ ਇਸ ਲਈ ਨਾਜ਼ੁਕ ਹੈ ਕਿ ਡਿਸਕਸ਼ਨ ਜਿਹੜੀ ਹੋ ਰਹੀ, ਤੁਸੀਂ ਤੇ ਕਰਦੇ ਹੋ ਖਬਰ ਕਿ ਨੋਟੀਫਿਕੇਸ਼ਨ ਹੋਣਾ ਕਿ ਨਹੀਂ ਹੋਣਾ, तो कहने इस मरहले ਦੇ ਉੱਤੇ ਕਨਫਿਊਜ਼ਨ ਜਿਹੜਾ ਕ੍ਰੀਏਟ ਕਰ ਸਕਦਾ ਹੈ ਨਾ ਬੰਦਾ, ਉਹਨੂੰ ਐਕਸਪਲੋਇਟ ਕਰ ਸਕਦਾ, ਉਹ ਖਾਨ ਕਰ ਸਕਦਾ, ਪੀਟੀਆਈ ਕਰ ਸਕਦੀ। ਉਹ ਪੀਟੀਆਈ ਵਾਲੇ ਜਿਹੜੇ ਜਿਹੜੇ ਕਾਨੂੰਨ ਨਾਮ ਸਨ, ਉਹ ਕੋਈ ਅਸਤੀਫੇ ਦੇ ਗਏ, ਕੋਈ ਚੁੱਪ ਕਰ ਗਏ ਹੈ, ਕੋਈ ਉਹ ਨੀਵੇਂ ਲੱਗ ਗਏ ਤੇ ਕੋਈ ਪੁੰਜੇ ਪੈ ਗਏ, ਕੋਈ ਅੱਗੇ ਪਿੱਛੇ ਹੋਏ ਨੇ। ਤੇ ਅਲੀਮਾ ਖਾਨ ਸੀ ਵਿਚਾਰੀ, ਉਹੀ ਆਂਦੀ ਸੀ
ਅੰਦਰੋਂ ਪੈਗਾਮ ਲੈ ਕੇ ਆਉਂਦੀ ਸੀ, ਬਾਹਰ ਆ ਕੇ ਦੱਸ ਰਹੀ ਸੀ। ਬਾਕੀ ਤੇ ਹੋ ਗਏ ਸਨ ਅੱਗੇ ਪਿੱਛੇ। ਬਸ ਉਹ ਮੇਰਾ ਖਿਆਲ ਹੈ ਕਿ ਇਸ ਵਕਤ ਕੋਈ ਪ੍ਰੈਸ਼ਰ ਜਿਹਾ ਬਣਿਆ, ਕੋਈ ਜਿਵੇਂ ਨਹੀਂ ਕਹਿੰਦੇ ਜੇ ਸਲਾਬਾਂ ਆਉਣ ਤੋਂ ਪਹਿਲੇ ਹਵਸ ਬਣਿਆ ਹੁੰਦਾ, ਹਾਂ ਹਨਾ, ਬਾਰਿਸ਼ ਆਉਣ ਤੋਂ ਪਹਿਲੇ ਉਹ ਕੋਈ ਹਵਸ ਬਣਿਆ ਹੋਇਆ, ਵह ਖਤਮ ਹੋ ਜਾਏਗਾ, ਬੇਫਿਕਰ ਹੋ ਬਾਸ। ਆਲਮ ਜਿਹੜੇ ਨੇ ਬਿਗ ਬਾਸ, ਉਹਨਾਂ ਨੇ ਫਿਰ ਉਸ ਤੋਂ ਬਾਅਦ ਨਵੀਂ ਪਾਲਿਸੀ ਲੈ ਕੇ ਆਉਣਗੇ, ਉਹ ਫਿਰ ਰੱਖਣਗੇ ਤੋੜ ਕੇ ਸਾਰੇ। ਉਹ ਸਹੀ ਕਹਿ ਰਹੇ, ਲੇਕਿਨ ਉਹ ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਕਿ ਚੂੰਕਿ ਥੋੜਾ ਜਿਹਾ 1-2 ਮਹੀਨੇ ਹੈ ਨਾ ਕ੍ਰਿਟੀਕਲ ਨਵੰਬਰ ਤੱਕ, ਜੋ ਖਾਨ ਸਾਹਿਬ ਕਹਿੰਦੇ ਨੇ ਉਹਨਾਂ ਦਾ ਗੁੱਸਾ ਵੀ ਵਧਿਆ, ਉਹਨਾਂ ਦੀ ਚੀਜ਼ਾਂ ਵੀ ਨਹੀਂ ਠੀਕ ਗਈਆਂ। ਉਹ ਕਹਿੰਦੇ ਇਸ ਮੌਕੇ ਤੇ ਜ਼ਰਾ ਹੋਰ ਖੇਲ ਲਓ। ਬਹੁਤ ਸਖਤ ਕਿਸਮ ਦੇ ਮੈਸੇਜ ਜਿਹੜੇ ਟਵੀਟ ਆ ਨਾ, ਔਰ ਅਲੀਮਾ ਖਾਨ ਦੇ ਸਟੇਟਮੈਂਟਾਂ ਦੇ ਦਿਓ। ਇਹ ਜਿਹੜਾ ਸੈਗਵੜਾ ਅੱਜ ਤੱਕ ਸੀ, ਕਹਿੰਦਾ ਮੈਂ ਇੰਟਰਵਿਊ ਸੀ, ਕਾਲਮ ਸੀ, ਚਲੋ ਉੱਥੇ ਹੋਇਆ, ਲੈਦਾ ਗੱਲ ਹੋਈ। ਲੇਕਿਨ ਮੇਰਾ ਖਿਆਲ ਹੈ ਕਿ ਉਹ ਬਿਗ ਬਾਸ ਨੇ ਤੇ ਉਹਨਾਂ ਦੇ ਅੱਗੇ ਜਿਹੜੇ ਲੋਕੀ ਨੇ ਉਹਨਾਂ ਨੂੰ ਵੀ ਮੈਂ ਮਹਿਸੂਸ ਕੀਤਾ ਕਿ ਇਹਦੇ ਨਾਲ ਵੀ ਕੋਈ ਹਾਈਪ ਬਣੀ ਹੈ ਖਾਨ ਦੀ। ਖਾਨ ਖਬਰਾਂ ਚ ਆ ਗਿਆ ਇੱਕਦਮ, ਇੰਜਦੇ ਵੀ ਕੋਈ ਹੈ ਕਿ ਇਸ ਲਈ ਉਹਨਾਂ ਨੇ ਫਿਰ ਰਿਬਟਲ ਹੋਇਆ ਤੇ ਇਹ ਹੋਇਆ ਸਾਰੀ ਸ਼ਾਵਾਂ। ਜੀ ਜੀ ਬਿਲਕੁਲ, ਜ਼ਾਰਾ ਉਹਦਾ ਕੋਈ ਰਿਐਕਸ਼ਨ ਅੱਛਾ ਨਹੀਂ ਆਇਆ, ਔਰ ਰਿਐਕਸ਼ਨ ਤੋਂ ਬਾਅਦ ਹੀ ਰਿਬਟਲ ਹੋਇਆ ਉਹ, ਕਿਉਂਕਿ ਉਹਦੇ ਨਾਲ ਫਿਰ ਲੱਗਦਾ ਸੀ ਕਿ ਉਹ ਖਾਨ ਫਿਰ ਖਬਰਾਂ ਚ ਆ ਗਿਆ ਪੀਟੀਆਈ, ਔਰ ਜਿਹੜੇ ਉਹ ਥੋੜਾ ਇੱਕ ਪਹਿਲਾਂ ਇੱਕ ਨੈਰੇਟਿਵ ਚੱਲ ਰਿਹਾ ਸੀ ਜੀ ਕਿ ਸਾਡਾ ਤੇ ਕੋਈ ਵਿੱਚ ਰੋਲ ਹੀ ਨਹੀਂ ਹੈ, ਤੇ ਉਹ ਫਿਰ ਪੀਟੀਆਈ ਨੇ ਫਿਰ ਕਹਿਣਾ ਸ਼ੁਰੂ ਕਰਤਾ, ਦੇਖੋ ਜੀ ਇੱਥੇ ਗੱਲਾਂ ਹੋਰ ਕਰਦੇ ਨੇ, ਉੱਥੇ ਮਾਫੀਆ ਦੀ ਗੱਲਾਂ ਕਰਦੇ ਨੇ, ਫਿਰ ਰੋਲ ਤੁਹਾਡਾ ਕਿੱਦਾਂ ਨਹੀਂ ਪੋਲੀਟੀਕਲ। ਉਹ ਇਸ ਤਰ੍ਹਾਂ ਦੀ ਗੱਲਾਂ ਚੱਲਣ ਹੋਣੀ ਸ਼ੁਰੂ ਹੋ ਗਈਆਂ ਸੀ ਨਾ, ਜਿਹੜੀਆਂ ਉਹ ਫਿਰ ਲੱਗਦਾ ਸੀ ਉਹਨਾਂ ਨੂੰ ਕਿ ਸਾਨੂੰ ਇੱਕਦਮ ਜਿਹੜਾ ਪੀਟੀਆਈ ਖਬਰਾਂ ਚ ਆ ਹਾਂ ਖਬਰਾਂ ਚੱਲ ਰਹੀ ਸੀ। ਹੋਏ ਸਾਹਿਬ ਰਾਣਾ ਸਾਹਿਬ ਜੁੱਤੀ ਤੋਂ ਗੱਲ ਯਾਦ ਆਈ ਕਿ ਪਹਿਲੇ ਗੱਲ ਮੁਕਾਓ। ਅੱਛਾ ਠੀਕ ਹੈ ਪਹਿਲੇ ਗੱਲ ਪੂਰੀ ਤੇ ਕਰ ਦਈਏ ਨਾ, ਜੀ 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 ਦਰਮਿਆਨ ਚ ਰਹਿ ਜਾਣੀ। ਤੇ ਤੁਸੀਂ ਮੈਨੂੰ ਗੱਲ ਹੀ ਭੁਲਾ ਦਿੱਤੀ ਕਿ ਖਾਨ ਸਾਹਿਬ ਦੀ ਗੱਲ ਹੋ ਰਹੀ ਸੀ, ਤੇ ਤੁਸੀਂ ਆਪਣੀ ਬੈਠਕ ਤੋਂ ਪਹਿਲੇ, ਰੱਸੀ ਪੀਣ ਤੋਂ ਪਹਿਲੇ ਤੁਸੀਂ ਗੱਲ ਕਰ ਰਹੇ ਸੋ ਕਿ ਮੀਡੀਆ ਮੈਨੇਜਮੈਂਟ। ਇਹਦਾ ਮਤਲਬ ਹੈ ਕਿ ਦੇਖੋ ਜਦੋਂ ਦੀ ਫਰਵਰੀ ਤੋਂ ਹੁਣ ਤੱਕ ਇਲੈਕਸ਼ਨ, ਬਲਕਿ ਇਲੈਕਸ਼ਨਾਂ ਤੋਂ ਪਹਿਲੇ ਇੰਜ ਲੱਗ ਰਿਹਾ ਪੂਰਾ ਮੀਡੀਆ ਲੈਂਡਸਕੇਪ, ਸੋਸ਼ਲ ਮੀਡੀਆ ਨੂੰ ਬੜਾ ਅੱਛਾ ਕੰਟਰੋਲ ਕੀਤਾ, ਪੀਕਾ ਸ਼ਿਕਾ ਇਹ ਉਹ ਇਸ ਦੇ ਉੱਤੇ ਪਾਬੰਦੀਆਂ, ਸਾਰਾ ਕੁਝ, ਇਹ ਸਾਰਾ ਕੁਝ ਹੋ ਰਿਹਾ ਸੀ, ਮੀਡੀਆ ਮੈਨੇਜਮੈਂਟ ਕਰ ਰਹੀ ਸੀ। ਲੇਕਿਨ ਫਿਰ ਵੀ ਕਿਤੇ ਕਿਤੇ ਮੀਡੀਆ ਨੂੰ ਜਿੱਥੇ ਸਪੇਸ ਮਿਲਦੀ ਹੈ ਉਹ ਕੋਈ ਝੋਲੂ ਫੇਰ ਦਿੰਦਾ ਹੈ, ਕੋਈ ਨਵੀਂ ਸ਼ੈ ਲਿਆਉਂਦਾ ਹੈ, ਉਸ ਵੇਲੇ ਲੋ ਆਜ਼ਾਦੀ ਮਿਲ ਗਈ ਤੇ ਇਹ ਇੱਕਦਮ ਪਰੇਸ਼ਾਨ ਹੋ ਜਾਂਦੇ ਨੇ ਮੀਡੀਆ ਮੈਨੇਜਰ। ਤੇ ਪੰਜਾਬ ਵਾਲੇ ਵੀ ਸੋਚ ਰਹੇ ਨੇ ਜੀ ਕਿ ਬਿਗ ਬਾਸ ਵਾਲਾ ਮੀਡੀਆ ਜਿਹੜਾ ਹੈ ਨਾ, ਮਾਡਰਨ ਮੀਡੀਆ ਮੈਨੇਜਮੈਂਟ ਵਾਲਾ, ਉਹ ਲੈ ਕੇ ਆਈਏ, ਬਲਕਿ ਲੈ ਹੀ ਨਹੀਂ। ਪਹਿਲੇ ਦੱਸੋ ਕਿ ਬਿਗ ਬਾਸ ਦਾ ਮੀਡੀਆ ਮੈਨੇਜਮੈਂਟ ਕਿੰਨੀ ਇਫੈਕਟਿਵ ਹੈ। ਇਹ ਮਰੀਮ ਚਾਹ ਰਹੀ ਹੈ ਕਿ ਉਹ ਹੀ ਮੀਡੀਆ ਮੈਨੇਜਮੈਂਟ ਪੰਜਾਬ ਵਿੱਚ ਲਿਆਓ। ਹਾਂ ਸਰ ਦੇਖੋ, ਇਹ ਇਹਨਾਂ ਦੀ ਮੀਡੀਆ ਮੈਨੇਜਮੈਂਟ ਜਿਹੜੀ ਆ ਉਹ ਤੇ ਇੱਕ ਹੈ ਨਾ ਟ੍ਰੈਡੀਸ਼ਨਲ ਮੀਡੀਆ, ਉਹਨੂੰ ਮੈਨੇਜ ਕਰ ਰਹੇ ਨੇ, ਉਹ ਤੇ ਮੈਨੇਜ ਹੋ ਰਿਹਾ। ਲੇਕਿਨ ਹੁਣ ਦੌਰ ਅੱਗੇ ਚਲਾ ਗਿਆ, ਹੁਣ 2025 ਹੈ ਤੇ ਇਹ ਕੋਈ ਨਹੀਂ ਗਏ ਅਖਬਾਰਾਂ ਨੂੰ ਕਾਬੂ ਕਰ ਲਓ, ਟੀਵੀ ਚੈਨਲ ਨੂੰ ਆਹ ਚਲਾਣਾ ਆਹ ਨਹੀਂ ਚਲਾਣਾ, ਠੀਕ ਆ ਨਾ, ਜਾਂ ਇਹ ਹੈ ਕਿ ਸੋਸ਼ਲ ਮੀਡੀਆ ਤੇ ਵੀ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ। ਲੇਕਿਨ ਤੁਹਾਨੂੰ ਪਤਾ ਕਿ ਹੁਣ ਇੰਨੇ ਟਿਕਟਾਕਰ ਨੇ, ਯੂਟਿਊਬਰ ਨੇ, ਇੰਨੀਆਂ ਚੀਜ਼ਾਂ, ਉਹ ਕੋਈ ਨਾ ਕੋਈ ਚੀਜ਼ ਨਿਕਲ ਜਾਂਦੀ ਹੈ, ਇਸ ਕਰਕੇ ਉਹ ਹੁਣ ਚੀਜ਼ਾਂ ਮੁਕੰਮਲ ਤੌਰ ਤੇ ਕਾਬੂ ਨਹੀਂ ਆ ਰਹੀਆਂ। ਲੋਕਾਂ ਦੀ ਵੀ ਸੋਸ਼ਲ ਮੀਡੀਆ ਤੇ ਬੜੀ ਅਵੇਅਰਨੈਸ ਦੀ ਵਜ੍ਹਾ ਨਾਲ ਹੋ ਗਈ। ਨਹੀਂ ਹੈ ਤੇ ਜਿਹੜਾ ਦੇਖੋ ਸਟੇਜ ਬੜਾਇਆ ਚੱਲੂ ਹੈ, ਉਹ ਤੇ ਮੇਨ ਸਟ੍ਰੀਮ ਮੀਡੀਆ ਤੋਂ ਹੈ ਨਾ, ਉਹ ਇੱਕਦਮ ਸੋਸ਼ਲ ਮੀਡੀਆ ਦੀ ਡਾਇਨਾਮਿਕਸ ਹੋਣੀ ਮੇਨ ਸਟ੍ਰੀਮ ਮੀਡੀਆ ਚੇਂਜ ਕਰ ਰਿਹਾ ਹੈ, ਜਾਂ ਮੇਨ ਸਟ੍ਰੀਮ ਅਵਸਥਾ ਸਾਫੀ ਕਰਦੇ ਨੇ ਨਾ। ਬਿਲਕੁਲ। ਤੇ ਮੀਡੀਆ ਤੇ ਮਰੀਮ ਦੀ ਕੀ ਸਟ੍ਰੈਟਜੀ ਹੈ, ਉਹ ਕੀ ਕਰੇਗੀ? ਉਹ ਵੀ ਰਾਣਾ ਸਾਹਿਬ ਤੁਹਾਨੂੰ ਪਤਾ ਹੁਣ ਫਲੱਡ ਆਏ ਨੇ, ਤੇ ਉਹ ਵੀ ਉਹਨਾਂ ਨੇ ਇਹ ਕਹਿ ਰਹੇ ਨੇ ਬਿਊਰੋਕਰੇਟਾਂ ਨੂੰ, ਜ਼ਰੀ ਇੰਤਜ਼ਾਮੀਆਂ ਨੂੰ ਕਿ ਫਲੱਡ 'ਚ ਕੰਮ ਤੁਸੀਂ ਕਰੋ, ਲੇਕਿਨ ਇਹ ਹੈ ਕਿ ਮੀਡੀਆ ਮੈਨੇਜ ਜ਼ਰੂਰ ਕਰੋ। ਇਹ ਨਾ ਹੋਵੇ ਜਨਾਬ ਕਿ ਤੁਹਾਨੂੰ ਪਤਾ ਇੱਧਰੋਂ ਕੋਈ ਟਿਕਟਾਕਰ ਖਬਰ ਪਾ ਦਿੰਦਾ ਜੀ ਕਿ ਉਹ ਅੱਜ ਕੱਲ ਬੜੀਆਂ ਚਾਹ ਰਹੀਆਂ ਕਿ ਆਦਮ ਨਜ਼ੀਰ ਤਾਰੜ ਗਿਆ ਉੱਥੇ, ਤੇ ਉਹਨਾਂ ਨੇ ਕੋਈ ਜਿਹੜਾ ਚਾਰਾ ਸੀ ਜਾਨਵਰਾਂ ਦਾ ਉਹ ਲਿਆ ਕੇ ਰੱਖਿਆ ਤੇ ਮੁੜ ਕੇ ਤੋਂ ਵਾਪਸ ਗਿਆ, ਤੇ ਵਾਪਸ ਕਰਕੇ ਦੁਕਾਨ ਤੇ ਰੱਖ ਦਿੱਤਾ। ਇਹ ਕਿਸੇ ਸੋਸ਼ਲ ਮੀਡੀਆ ਦੀ ਖਬਰ ਆਈ ਹੈ ਨਾ। ਅਸਲ ਵਾਕਈ ਉਹ ਉਹਨਾਂ ਨੂੰ ਵੀ ਕਹਿੰਦੇ ਨੇ ਕਿ ਮੈਨੇਜ ਕਰੋ, ਤੇ ਕਿਉਂਕਿ ਉਹ ਜਿਹੜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆ ਉਹਨਾਂ ਤੇ ਬੜਾ ਪ੍ਰੈਸ਼ਰ ਆ ਪੰਜਾਬ ਗਵਰਨਮੈਂਟ ਦਾ ਕਿ ਮੀਡੀਆ ਨੂੰ ਮੈਨੇਜ ਤੁਸੀਂ ਕਰੋ, ਸੋਸ਼ਲ ਮੀਡੀਆ ਮਰੀਜ਼ ਮੈਨੇਜ ਕਰ ਲੈਂਦੇ ਨੇ, ਜਦੋਂ ਦੌਰੇ ਤੇ ਕਰਦੇ ਨੇ ਮਰੀਜ਼ ਆਪੇ ਜਿਹੜੇ ਨਾ ਅਫਸਰ ਲੰਬੇ ਪੈ ਕੇ ਉੱਥੇ ਬਿਸਤਰਾਂ ਤੇ ਪੈ ਜਾਂਦੇ ਨੇ, ਵਿਜ਼ਨ ਮੁਕੰਮਲ ਹੁੰਦਾ ਹੈ ਤੇ ਫਿਰ ਉੱਠ ਕੇ ਕੰਮ ਕਰਨ ਨੂੰ ਚਲੇ ਜਾਂਦੇ ਨੇ। ਇਹ ਤੇ ਇੱਕ ਗਿਮਿਕਸ ਤੇ ਚੱਲਦੇ ਰਹਿੰਦੇ ਨੇ ਸਾਰੇ ਇਹਨਾਂ ਦੇ। ਇਹ ਮੀਡੀਆ ਮੈਨੇਜਮੈਂਟ ਜਿਹੜੀ ਹੋ ਰਹੀ ਹੈ ਪੰਜਾਬ ਵਿੱਚ, ਉਹ ਤੇ ਜੀਵੋ ਗਰੀਬ ਇੱਕ ਡਰਾਮਾ ਹੀ ਬਣਿਆ ਹੋਇਆ। ਡੀਸੀ ਵੀ ਤੇ ਡੀਪੀਓ ਵੀ ਤੇ ਵਜ਼ੀਰ ਵੀ ਤੇ ਐਨਟੀਏ ਸਾਰੇ ਲੱਗਦਾ ਹੈ ਕਿ ਉਹ ਪੰਜਾਬ ਗਵਰਨਮੈਂਟ ਨੇ ਮਰੀਮ ਬੀਬੀ ਨੇ ਸਾਰਿਆਂ ਨੂੰ ਟਿਕਟੋਕਰ ਬਣਾਤਾ ਹੈ।
ਤੇ ਟਿਕਟੋਕਰ ਦੀਆਂ ਜਿਹੜੀ ਗਵਰਨਮੈਂਟ ਜਿਹੜੀ ਹੈ ਚੱਲੇਗੀ ਕਿਵੇਂ ਹੈ ਤੇ ਵੀਡੀਓ ਤੇ ਬੜਾ ਚੰਗਾ ਲੱਗੇਗਾ। ਇਹਨਾਂ ਨੂੰ ਲੱਗਦਾ ਹੈ ਕਿ ਇਮਰਾਨ ਖਾਨ ਨੇ ਜਿਹੜੇ ਹਕੂਮਤ ਲਈ ਹੈ ਨਾ ਪਪੂਲੈਰਿਟੀ ਬਣਾਈ ਸੋਸ਼ਲ ਮੀਡੀਆ ਤੋਂ ਬਣਾਈ ਉਹ ਤੋਂ ਬਣਾਈ ਹੈ ਨਾ। ਉਹਦੀ ਜਿਹੜੀ ਸਟਰੈਂਥ ਆ ਉਹ ਲੈਣਾ ਚਾਹੁੰਦੇ ਸੀ, ਤਾਕਤ ਜਿਹੜੀ ਨਾ ਉਹ ਲੇਕਿਨ ਇਹਨਾਂ ਨੇ ਸਿਆਸਤ ਦੀ ਜਿਹੜੀ ਸੈਂਸ ਹੁੰਦੀ ਹੈ ਨਾ, ਹਾਂਜੀ ਇਹ ਥੋੜੀ ਜਿਹੀ ਇੱਕ ਸਾਈਡ ਤੋਂ ਮਾਰ ਖਾ ਰਹੀ ਹੈ, ਮੈਨੂੰ ਲੱਗਦਾ ਹੈ। ਕਿਉਂ ਜੀ ਸਾਹਿਬ? ਬਿਲਕੁਲ ਰਾਣਾ ਸਾਹਿਬ। ਅੱਛਾ, ਇਹ ਹਾਲਾਂਕਿ ਕਹਿ ਰਹੇ ਨੇ ਕਿ ਬਿਊਰੋਕ੍ਰੇਸੀ ਨੂੰ ਜਿਹੜੀ ਮੈਨੇਜ ਕਰੋ, ਲੇਕਿਨ ਸਾਡੀ ਹੁਣ ਇਹ ਕੰਪੈਰੀਜ਼ਨ ਕਰੀਏ ਅਸੀਂ ਆਪਣਾ ਔਰ ਇੰਡੀਅਨ ਸਾਈਡ ਤੇ ਪੰਜਾਬ ਦਾ, ਤੇ ਤੁਹਾਨੂੰ ਪਤਾ ਇੰਡੀਅਨ ਸਾਈਡ ਪੰਜਾਬ ਦੀ ਇੱਕ ਏਸੀ ਦੀ ਵੀਡੀਓ ਆਈ ਆ, ਉਹ ਸਲਾਬ ਚ ਬਜ਼ੁਰਗ ਜਿਹੜਾ ਸੀਗਾ ਸਿੱਖ ਇਵੈਕੂਏਟ ਕਰਨੇ ਦੀ, ਤੇ ਉਹ ਬੜੀ ਵਾਇਰਲ ਹੋਈ ਹੈ ਔਰ ਲੋਕਾਂ ਨੇ ਬੜਾ ਐਪਰੀਸ਼ੀਏਟ ਕੀਤਾ। ਲੇਕਿਨ ਜਿਹੜੀ ਸਾਡੀ ਵਾਲੀ ਬਿਊਰੋਕ੍ਰੇਸੀ ਹੈ ਇਹਨੂੰ ਕ੍ਰਿਟਿਸਾਈਜ਼ ਕਰ ਰਿਹਾ ਸੋਸ਼ਲ ਮੀਡੀਆ। ਨਹੀਂ ਹੋਈ ਤੇ ਕੀ ਰੀਜ਼ਨ? ਤੁਸੀਂ ਆਪਣੀ ਆਦੀ ਸਾਈਡ ਦਾ ਬਾਬਾ ਨਹੀਂ ਵੇਖਿਆ? ਆਪਣਾ ਬਸ ਸਾਡਾ ਅਸੀਂ ਵੀ ਰੈਸਕਿਊ ਕੀਤਾ। ਇੱਕੋ ਹੀ ਬਾਬਾ ਉਹਨੂੰ ਉਹਨਾਂ ਹੈਲੀਕਾਪਟਰ ਤੇ ਲੈ ਗਏ, ਇੱਕ ਜਗ੍ਹਾ ਤੋਂ ਕੱਢਿਆ ਪਹਿਲੇ, ਅਗਲੀ ਵਾਰ ਨਵਾਂ ਬਾਬਾ ਪਾ ਲਓ, ਉਹ ਉਹਨੇ ਇੱਕ ਹੋਰ ਜਗ੍ਹਾ ਤੇ ਸੁੱਟ ਕੇ ਨਾ ਉੱਥੋਂ ਕਰਾ ਕੇ ਫਿਰ ਉੱਥੋਂ ਕੱਢਿਆ। ਉਹ ਉਹਨਾਂ ਨੇ ਇੱਕ ਮਾਡਲ ਜਿਹਾ ਲੱਭਾ ਸੀ ਹਰ ਜਗ੍ਹਾ ਤੋਂ ਪਾ ਕੇ ਉਹਨੂੰ ਤੇ ਉਹੀ ਕੱਢੀ ਜਾਂਦਾ। ਕੋਈ ਬੰਦਾ ਬਦਲ ਲਓ, ਪਕੜੀ ਬਦਲਣਾ, ਪਕੜ ਬਦਲਣਾ, ਕੋਈ ਬੰਦਾ ਚੇਂਜ ਹੁੰਦਾ। ਤੇ ਇਹ ਫਰਕ ਹੈ ਉਧਰ ਦਾ ਤੇ ਇੱਧਰ ਦਾ। ਉਧਰ ਵੀ ਭਗਵੰਤ ਸਿੰਘ ਮਾਨ ਦੀ ਹਕੂਮਤ ਜਿਹੜੀ ਹੈ ਨਾ, ਉਹ ਚਾਹ ਰਹੀ ਸੀ ਜੀ ਕਿ ਸਾਡਾ ਮਹਾਨ ਪੰਜਾਬ, ਤੇ ਹੁਣ ਉਹਨਾਂ ਦੇ ਖਿਲਾਫ ਚੱਲ ਰਿਹਾ ਹੈ, ਪੂਰੀ ਕੰਪੇਨ ਚੱਲ ਰਹੀ ਹੈ, ਜਿਹੜਾ ਪੰਜਾਬ ਕਰ ਦਿੱਤਾ। ਉਹ ਤੇ ਸਿਆਸਤ ਚੱਲਦੀ ਰਹਿੰਦੀ ਹੈ ਉੱਥੇ, ਲੇਕਿਨ ਇਹ ਕਿ ਨੁਕਸਾਨ ਅਗਰ ਵੇਖੀਏ ਤਾਂ ਉੱਥੇ ਅੱਧਾ ਹੋਇਆ ਤੇ ਇੱਥੇ ਉਸ ਤੋਂ ਜ਼ਿਆਦਾ ਡਬਲ ਨੁਕਸਾਨ ਹੋਇਆ ਹੈ। ਹਾਲਾਂਕਿ ਸਾਰਿਆਂ ਤੋਂ ਪਹਿਲੇ ਜਦੋਂ ਸਤਲੁਜ, ਬਿਆਸ, ਚਨਾਬ ਤੇ ਰਾਵੀ ਸਲਾਬ ਆਇਆ, ਉਤੋਂ ਅਰੁਣਾਚਲ ਪ੍ਰਦੇਸ਼ ਵਾਲੇ ਨੇ, ਜੰਮੂ ਵਾਲੇ ਨੇ, ਕਸ਼ਮੀਰ ਵਾਲੇ ਨੇ ਬੰਦ ਖੋਲੇ ਨੇ, ਉਹ ਪਹਿਲੇ ਤੇ ਇੰਡੀਅਨ ਪੰਜਾਬ ਵਿੱਚ ਆਇਆ, ਲੇਕਿਨ ਉੱਥੇ ਜਿਹੜਾ ਨੁਕਸਾਨ ਜਿਹੜਾ ਹੈ ਨਾ ਘੱਟ ਹੋਇਆ। ਤੇ ਇੱਧਰ ਜਿੱਥੇ ਸਾਡਾ ਕਾਫੀ ਟਾਈਮ ਸੀ, ਸਾਨੂੰ ਪਤਾ ਵੀ ਸੀ ਕਿ ਇੱਥੇ ਤੇ ਸੂਰਤ ਹਾਲ ਬਣ ਰਹੀ ਹੈ, ਵਾਰਨਿੰਗ ਵੀ ਆ ਰਹੀ ਹੈ, ਤੇ ਇਹਨਾਂ ਨੇ ਜਨਾਬ ਨੁਕਸਾਨ ਡਬਲ ਤੋਂ ਜ਼ਿਆਦਾ ਹੋ ਗਿਆ। ਬਿਲਕੁਲ। ਕੱਲ ਦੀ ਪੀਡੀਐਮਏ ਦੀ ਰਿਪੋਰਟ ਦੇ ਮੁਤਾਬਕ 30 ਲੱਖ ਲੋਕ, ਤੇ ਫਿਰ ਕਈ ਜਾਣੇ ਇੰਡੀਆ ਨੇ ਪਾਣੀ ਛੱਡਤਾ, ਆਪ ਹੀ ਜਾ ਰਹੀ ਹੈ ਤਾਂ ਵੀ ਦਹਿਸ਼ਤ ਕਰਦੇ ਹੋ ਭਈ, ਉਹ ਪਹਿਲੇ ਦੱਸ ਦਿੱਤਾ ਉਹਨਾਂ ਨੇ। ਤੇ ਇੱਥੇ ਚਲੋ ਚੰਗੀ ਗੱਲਾਂ ਵੀ ਹੋ ਰਹੀਆਂ ਸਨ ਇੱਥੇ ਨਾ, ਦੋਵਾਂ ਪੰਜਾਬ ਦੇ ਦਰਮਿਆਨ ਵਿੱਚ ਵੀ, ਪਰ ਮਾਈਂਡ ਸੈਟ ਤੇ ਇੱਕੋ ਹੀ ਹੈ। ਜੁਗਤਬਾਜ਼ੀ ਉੱਥੇ ਵੀ ਚੱਲ ਰਹੀ ਹੈ, ਮੀਡੀਆ ਮੈਨੇਜਮੈਂਟ ਉੱਥੇ ਵੀ ਚੱਲ ਰਹੀ ਹੈ ਤੇ ਇੱਥੇ ਵੀ ਚੱਲ ਰਹੀ ਹੈ। ਲੇਕਿਨ ਇਹ ਮੈਂ ਵੇਖਿਆ ਉਧਰ ਚੋਈ ਸਾਹਿਬ, ਉਹ ਜਿਹੜੇ ਉਧਰ ਦੇ ਗੁਲਕਾਰ ਨੇ, ਉਵੇਂ ਦੇ ਸ਼ਾਹਰੁਖ ਵੀ ਆ ਗਿਆ। ਹਾਂ ਬਿਲਕੁਲ ਬਿਲਕੁਲ। ਉਹ ਬੜਾ ਵੀਰਤਾ ਕੰਮ ਕਰ ਰਹੇ ਨੇ, ਕਹਿ ਰਹੇ ਮੈਂ 200 ਘਰ ਬਣਾ ਰਹੇ, ਕੋਈ ਕਹਿੰਦਾ 500 ਬਣਾ ਦਿਆਂਗਾ। ਤੇ ਇਹ ਉੱਥੇ ਦਾ ਨਾ ਜਿਹੜਾ ਸਮਾਜੀ ਕੰਮ ਕਰਨ ਵਾਲੇ ਲੋਕੀ, ਉਹ ਬੜੇ ਐਕਟਿਵ ਨੇ। ਤੇ ਤੁਹਾਨੂੰ ਇੱਥੇ ਪਾਕਿਸਤਾਨ ਨਜ਼ਰ ਆ ਰਿਹਾ ਕੋਈ ਸਮਾਜੀ ਸ਼ਖਸੀਅਤ, ਕੋਈ ਐਕਟਰ, ਕੋਈ ਦਾਨਸ਼ਵਰ, ਕੋਈ ਵਜ਼ੀਰ ਹੀ ਸਹੀ, ਕੋਈ ਅਮੀਰ ਕੋਈ ਬੰਦਾ ਹੋਵੇ? ਉਹ ਵੀ ਬੜਾ ਬਿਜ਼ਨਸਮੈਨ ਵੀ ਨਜ਼ਰ ਆ ਰਿਹਾ, ਜਿਹੜਾ ਇਹ ਕਾਫੀ ਨੇ ਇੱਥੇ ਨਹੀਂ ਆ ਰਿਹਾ। ਬਲਕਿ ਇਹਦਾ ਮਤਲਬ ਹੈ ਕਿ ਇਹ ਸਾਰਾ ਵਜ਼ਨ ਗਵਰਨਮੈਂਟ ਦੇ ਹੁੰਦਾ ਹੈ। ਲੀਡ ਕੈਪਚਰ ਚੱਲ ਰਿਹਾ ਹੈ, ਲੀਡ ਕੈਪਚਰ ਚੱਲ ਰਿਹਾ। ਅੱਛਾ, ਵਿੱਚ ਰਾਣਾ ਸਾਹਿਬ ਮਜ਼ਾਰ ਵੀਡੀਓ ਵੀ ਬੜੀ ਆ ਰਹੀਆਂ, ਤੁਸੀਂ ਦੇਖੀਏ ਕੋ ਪੰਜਾਬ ਦੀਆਂ, ਕਿ ਸਲਾਬ ਦੇ ਵਿੱਚ ਉਹ ਬੰਦੇ ਜਾ ਰਹੇ ਨੇ ਕਸ਼ਤੀਆਂ ਦੇ, ਤੇ ਉਹ ਬੰਦਾ ਛੱਤ ਤੋਂ ਕਹਿ ਰਿਹਾ ਕਿ ਆਓ ਤੁਹਾਨੂੰ ਚਾਹ ਪਿਲਾਉਂ, ਪੰਜਾਬ ਦੀ ਚਾਹ। ਇਹ ਤੁਸੀਂ ਦੇਖੀ, ਬੜੇ ਮਜ਼ੇਦਾਰ ਵੀਡੀਓ। ਦੇਖੋ ਪੰਜਾਬੀ ਮਜ਼ਾਕ ਨਾ ਕਰੇ, ਮੁਸ਼ਕਿਲ ਵਿੱਚ ਵੀ ਤੇ ਹਾਸੇ ਨਾ, ਇਹ ਫਿਰ ਪੰਜਾਬੀ ਕਿਸ ਗੱਲ ਦਾ ਹੋਇਆ। ਇਹ ਤੇ ਵਿੱਚ ਚੱਲਦੇ ਰਹਿੰਦਾ। ਉਹ ਤੇ ਤੁਹਾਨੂੰ ਮੈਂ ਲਤੀਫਾ ਪਿਛਲੀ ਵਾਰੀ ਸੁਣਾਇਆ, ਕਦੋਂ ਸੁਣਾਇਆ ਸੀ ਕਿ ਉਹ ਸਰਦਾਰ ਬੈਠਾ ਸੀ ਬੰਨੇ ਤੇ ਕਸ਼ਤੀ ਤੇ ਜਾ ਰਹੇ ਸਨ ਪਿਓ ਪੁੱਤਰ, ਤੇ ਬੰਨੇ ਤੇ ਬੈਠਾ ਸੀ ਪਿਓ ਪੁੱਤਰ ਨੇ ਧੱਕਾ ਦਿੱਤਾ ਤੇ ਡਿੱਗ ਪਿਆ ਤੇ ਡੋਲ ਕੇ ਮਾਰ ਗਿਆ, ਬਾਹਰ ਕੱਢਿਆ ਤੇ ਹੁਣ ਰਹੀ ਜਾ ਬਾਪੂ ਬਾਪੂ ਬਾਪੂ। ਤੇ ਉਹਨੇ ਕਿਹਾ ਕਿ ਤੂੰ ਮਾਰਿਆ ਕਿਉਂ ਉਹਨੂੰ, ਤੂੰ ਇਹ ਧੱਕਾ ਕਿਉਂ ਦਿੱਤਾ, ਤੂੰ ਹੁਣ ਅਫਸੋਸ ਕਰ ਰਿਹਾ? ਉਹ ਕਹਿੰਦਾ ਯਾਰ ਉਸ ਵਕਤ ਤੇ ਮੌਕਾ ਬਣਿਆ ਸੀ, ਮੈਂ ਮੌਕਾ ਲੈਣਾ ਚਾਹੁੰਦਾ। ਤੇ ਉਹ ਪੰਜਾਬੀ ਤੇ ਫਿਰ ਇੰਝ ਹੀ ਹੁੰਦੇ ਨੇ। ਤੇ ਬਾਕੀ ਇਹ ਦੱਸੋ, ਤੇ ਅੰਡੇ ਦੀ ਗੱਲ ਕਰ ਲਈ ਹੈ ਪਹਿਲੇ? ਥੋੜੀ ਪਾਸੇ ਦੀ ਨਹੀਂ, ਪਹਿਲਾਂ ਜੁੱਤੀਆਂ ਦੀ ਗੱਲ ਕਰ ਲਈ ਹੈ, ਮਤਲਬ ਗੱਲ ਆਪਣੀ ਪੂਰੀ ਨਹੀਂ ਹੋਈ ਸੀ। ਮੈਂ ਇਸ ਲਈ ਮੈਂ ਕਹਿ ਰਿਹਾ ਸੀ ਕਿ ਇੱਕ ਰਵਾਇਤ ਹੈ ਪੁਰਾਣੀ ਹੈ, ਪੂਰੀ ਦੁਨੀਆ ਚ ਹੀ ਹੈ। ਮੀਆਂ ਸਾਹਿਬ ਵੀ ਪਿਆ ਸੀ, ਮੀਆਂ ਸਾਹਿਬ ਜਿਹੜਾ ਪਿਆ ਨਾ ਜਾਮੀਆ ਨਈਮੀਆ ਚ ਗਏ, ਉੱਥੇ ਜਾਂਦੇ ਸਨ, ਬੜਾ ਇਹਨਾਂ ਦਾ ਕਰੀਬੀ ਤਾਲੁਕ ਸੀ। ਇਹ ਉਹੀ ਜਗ੍ਹਾ ਜਿੱਥੇ ਸ਼ਹਿਬਾਜ਼ ਸ਼ਰੀਫ ਨੇ ਕਿਹਾ ਸੀ ਜਦੋਂ ਸੀਐਮ ਪੰਜਾਬ ਸੀ, ਕਹਿੰਦਾ ਸੀ ਤਾਲਿਬਾਨ ਨੂੰ ਕਿ ਤੁਹਾਡੀ ਤੇ ਲੜਾਈ ਕੋਈ ਨਹੀਂ, ਪੰਜਾਬ ਤੇ ਹਮਲੇ ਨਾ ਕਰੋ। ਹਾਂ ਦੇਖੋ ਫਿਰ ਉਹਦੇ ਅਗਲੇ ਸਾਲ ਉੱਥੇ ਹੀ ਮੀਆਂ ਸਾਹਿਬ ਨੂੰ ਛੁੱਟੀ ਪੈ ਗਈ। ਮੀਆਂ ਸਾਹਿਬ ਪਰੇਸ਼ਾਨ ਹੋਏ ਕਿ ਯਾਰ ਇਹ ਤੇ ਮੇਰਾ ਆਪਣਾ ਮਦਰਸਾ, ਮੇਰੇ ਸਾਡੇ ਆਪਣੇ ਚੰਦੇ ਤੋਂ ਚੱਲਦਾ,
ਤੇ ਉਹ ਫਿਰ ਜਿਹੜੇ ਸਭ ਬਾਅਦ ਵਿੱਚ ਪਤਾ ਚੱਲਿਆ ਹੁਕੂਮਤ ਵੀ ਪੀਐਮਐਲ ਨਹੀਂ ਸੀ, ਸ਼ਹਿਬਾਜ਼ ਸ਼ਰੀਫ ਹੀ ਸੀ ਸੀਐਮ। ਇੱਧਰ ਵੀ ਪਨਾਮਾ ਸ਼ਨਾਮਾ ਦੇ ਚਾਰੇ ਸੀ, ਹੁਕੂਮਤ ਇੱਥੇ ਹੀ ਸੀ। ਉਹ ਮੁੰਡੇ ਨੂੰ ਛੱਡਿਆ, ਬਲਕਿ ਉਹਨੂੰ ਕਹਿੰਦੇ ਜੀ ਕਿ ਅੰਜੁਮਨ ਤਾਜਰਾਂ ਲਾਹੌਰ ਔਰ ਘਰ ਬਣਾ ਕੇ ਤਾਂ ਉਹਨੂੰ ਬੜੇ ਕਰਾਏ, ਉਹਦੇ ਘਰ ਵਾਲੇ ਨੂੰ ਹਾਜ਼ਰ ਕਰਾਏ ਕਿ ਤੂੰ ਬੜਾ ਸੋਹਣਾ ਤੇ ਚੰਗਾ ਕੰਮ ਕੀਤਾ ਹੈ। ਤੇ ਇਹ ਪਤਾ ਨਹੀਂ ਕਿਹੜੀ ਗੱਲ ਹੈ ਕਿ ਉਹਦਾ ਕੰਟੈਕਟ ਸੀ ਕਿ ਸ਼ਾਇਦ ਮੀਆਂ ਸਾਹਿਬ ਨੇ ਕੀਤੀ ਸੀ ਕੋਈ ਦੀਵਾਲੀ ਦੇ ਜਾਂ ਐਮਪੀਆਂ ਦੇ ਹੱਕ ਵਿੱਚ ਕੋਈ ਗੱਲ ਕੀਤੀ ਸੀ, ਉਹਦਾ ਉਪਸਾ ਕੱਢਿਆ ਸੀ ਉਹਨੇ। ਉਹ ਤੇ ਕਿ ਲਾਲਾ ਗੱਲ ਵਿੱਚ ਆ ਰਿਹਾ ਸੀ, ਗੱਲ ਆਏ ਅੰਡੇ ਛੱਡੇ ਬਹਰਾਲ ਚੱਲਦੇ ਰਹਿੰਦੇ ਨੇ, ਅੰਡੇ ਟਮਾਟਰ, ਤੇ ਕੋਈ ਨਵੀਂ ਗੱਲ ਨਹੀਂ ਹੈ। ਲੇਕਿਨ ਇਹ ਕਿ ਇਹ ਜਿਹੜਾ ਅੰਡਾ ਅਲੀਮਾ ਨੂੰ ਪਿਆ ਨਾ, ਇਹ ਕੋਈ ਗੁੱਸੇ ਵਾਲਾ ਅੰਡਾ ਨਹੀਂ ਹੈ, ਇਹ ਪ੍ਰੋਟੈਸਟ ਵਾਲਾ ਨਹੀਂ ਹੈ। ਅੱਛਾ, ਇਹ ਉਹ ਜੁੱਤੀ ਨਹੀਂ ਹੈ ਜਿਹੜੀ ਮੀਆਂ ਸਾਹਿਬ ਨੂੰ ਵੱਜੀ ਸੀ, ਇਹ ਉਹ ਵੀ ਜੁੱਤੀ ਨਹੀਂ ਹੈ ਜਿਹੜੀ ਹੋਰ ਜ਼ੀਰਾ ਨੂੰ ਵੱਜੀ, ਐਸੇ ਇਕਬਾਲ ਨੂੰ ਵੀ ਵੱਜੀ। ਉਹਨਾਂ ਨੂੰ ਰਣਜੀਤ ਸਿੰਘ ਤੋਂ ਗੋਲੀ ਲੱਗੀ ਗੋਲੀ ਵੀ ਲੱਗੋ ਤੇ ਉਹਨਾਂ ਨੇ ਮਾਰਿਆ ਜਿਹਨੇ ਜੁੱਤੀ ਮਾਰੀ ਸੀ। ਬਿਲਕੁਲ। ਇਹ ਤੇ ਮੈਨੀਪੂਲੇਟਡ ਕੰਮ ਹੈ, ਇਹ ਤਾਂ ਉਂਝ ਹੀ ਹੈ ਕਿ ਜਿਵੇਂ ਰਊਫ ਹਸਨ ਨੂੰ ਖੁਸਰੇ ਪੈ ਦੇਖੋ ਇਹ ਉਹੀ ਸਿਲਸਿਲਾ ਹੈ। ਨਹੀਂ, ਲੇਕਿਨ ਮੇਰਾ ਗੱਲ ਕਰਨ ਦਾ ਮਕਸਦ ਇਹ ਸੀ ਕਿ ਇਹ ਮਤਲਬ ਪੁਰਾਣੇ ਤਰੀਕੇ ਨੇ, ਜਿਹੜੇ ਤਾਕਤਵਰ ਹਲਕੇ ਆਪਣਾ ਤਰੀਕਾ ਨਹੀਂ ਚੇਂਜ ਕਰਦੇ। ਦੇਖੋ ਤੁਸੀਂ ਕਿਹਾ ਪੰਜਾਬੀ ਮੈਂ ਕਿਹਾ ਕਿ ਉਹ ਮੁਸ਼ਕਿਲ ਵਿੱਚ ਵੀ ਹੱਸ ਰਿਹਾ ਹੈ, ਇਹ ਇਹਨਾਂ ਨੂੰ ਪਤਾ ਹੈ ਜਿਹੜੇ ਬੈਠੇ ਨੇ ਨਾ ਕਿ ਲੋਕੀ ਮਜ਼ਾਕ ਕਰਨਗੇ, ਥੋੜਾ ਜਿਹਾ ਇਸ ਤਰ੍ਹਾਂ ਦਾ ਟਵਿਸਟ ਦਿਓ ਨਾ ਹਲਕਾ ਜਿਹਾ, ਬਾਕੀ ਸੋਸ਼ਲ ਮੀਡੀਆ ਆਪੇ ਹੀ ਜਿਹੜਾ ਹੈ ਨਾ ਉਹਦੀ ਕਹਾਣੀ ਬਣਾ ਲੇਗਾ, ਉਹ ਅਗਲੀ ਤਰਫ ਫੈਲ ਜਾਏਗੀ ਅਸਲ ਤੋਂ ਕਹਾਣੀ ਤੋਂ ਜੋ ਹਟ ਜਾਏਗੀ। ਉਹੀ ਹੋਇਆ ਤੇ ਇੰਜੀ ਹੁੰਦਾ ਹੈ ਕਿ ਅਫਵਾਹ ਸਾਜ਼ੀ ਇੰਜੀ ਹੁੰਦੀ ਹੈ ਸਾਰੀ। ਉਹ ਜਾ ਰਿਹਾ ਤੇ ਹਨੀਫ ਅਬਾਸੀ ਤੇ ਕੀ ਕਹਿ ਰਹੇ ਨੇ, ਉਹ ਹਨੀਫ ਖਾਜਾ ਸਾਹਿਬ, ਬਿਲਕੁਲ ਉਹਨਾਂ ਦਾ ਵੀ ਬੜਾ ਰੌਲਾ ਬਣਿਆ ਖਾਜਾ ਸਾਹਿਬ ਤੇ ਹਨੀਫ ਅਬਾਸੀ ਦਾ। ਤੇ ਉਹ ਖਾਜਾ ਸਾਹਿਬ ਨੇ, ਤੁਹਾਨੂੰ ਪਤਾ ਕਿ ਖਾਜਾ ਸਾਹਿਬ ਵਿੱਚ ਵਿਸਲ ਬਲੋਅਰ ਵੀ ਬਣ ਜਾਂਦੇ ਨੇ ਆਪਣੀ ਹਕੂਮਤ ਦੇ ਖਿਲਾਫ, ਲੇਕਿਨ ਸੀਨੀਅਰ ਬੰਦੇ ਨੇ, ਨੂਨ ਲੀਗ ਦੇ ਬੜੇ ਸੀਨੀਅਰ ਥੀਮ ਔਰ ਬੜੀ ਇੰਪੋਰਟੈਂਟ ਨੇ, ਕਰੀਬ ਨੇ ਮੀਆਂ ਸਾਹਿਬ, ਵੱਡੇ ਮੀਆਂ ਸਾਹਿਬ ਦੇ, ਬਾਕੀ ਸ਼ਰੀਫ ਫੈਮਿਲੀ ਦੇ। ਤੇ ਉਹਨਾਂ ਨੇ ਪਿਛਲੇ ਦਿਨਾਂ 'ਚ ਤੁਹਾਨੂੰ ਪਤਾ ਸਿਆਲਕੋਟ ਜਿਹੜਾ ਬਾਰਿਸ਼ਾਂ ਹੋਈਆਂ ਉਹਦੇ 'ਚ ਇੱਕ ਠੇਕੇਦਾਰ ਹੈ, ਉਹ ਸੈਨੇਟਰ ਵੀ ਜੇਲ੍ਹ ਹੋਈ, ਅਹਿਮਦ ਖਾਨ, ZKP ਕੰਪਨੀ, ਬੜੇ ਉਹਨੇ ਉਧਰ ਵੀ ਉਹਨਾਂ ਨੇ ਉਹਨਾਂ ਦੇ ਟਵੀਟ ਕੀਤੇ ਸੀ ਕਿ ਜੀ ਦੇਖੋ ਆ ਠੇਕੇਦਾਰਾਂ ਦੇ ਕੰਮ ਨਾ। ਤੇ ਉਹ ਉਸ ਤੋਂ ਬਾਅਦ ਉਹਨਾਂ ਨੇ ਬਿਊਰੋਕ੍ਰੇਸੀ ਨੂੰ ਵੀ ਕਿਹਾ ਸੀ ਪੰਜਾਬ ਦੀ ਨੂੰ, ਤੁਹਾਨੂੰ ਪਤਾ ਉਸ ਜਿਹੜਾ ਸੰਘੇੜੇ ਦਾ ADCR ਸਿਆਲਕੋਟ ਦਾ ਰੌਲਾ ਬਣਿਆ ਸੀ, ਉਸ ਤੋਂ ਬਾਅਦ ਕਿ ਬਾਕੀ ਜਿਹੜੀ ਹੋਰ ਬਿਊਰੋਕ੍ਰੇਸੀ ਦੇ ਬੜੇ ਰੌਲੇ ਨਿਕਲਣਗੇ, ਪੁਰਤਗਾਲ ਜਾ ਰਹੇ ਨੇ। ਤੇ ਹਨੀਫ ਅਬਾਸੀ ਸਾਹਿਬ ਨੇ ਉਹਦੇ ਮੁਕਾਬਲੇ 'ਚ ਅਸੈਂਬਲੀ 'ਚ ਇੱਕ ਤਕਰੀਰ ਜੜ ਕੱਢੀ। ਉਹਨਾਂ ਨੇ ਕਿਹਾ ਜੀ ਕਿ ਖਾਜਾ ਸਾਹਿਬ ਦਾ ਨਾਮ ਤਾਂ ਨਹੀਂ ਲਿਆ, ਲੇਕਿਨ ਸਾਰੀ ਉਹਨਾਂ ਦੇ ਖਿਲਾਫ, ਤੇ ਜੀ ਬਹੁਤੀਆਂ ਗੱਲਾਂ ਇਸ ਤਰ੍ਹਾਂ ਦੀ ਕਰਨੀਆਂ ਤੇ ਆਪੋਜੀਸ਼ਨ ਬੈਠਣ। ਤੇ ਉਹ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਕੋਈ ਖਾਜਾ ਸਾਹਿਬ ਨੂੰ ਕੋਈ ਹੁਕੂਮਤ ਨੇ ਉੱਤੋਂ ਮੈਸੇਜ ਦਿੱਤਾ, ਹਾਲਾਂਕਿ ਐਸੀ ਕੋਈ ਗੱਲ ਨਹੀਂ। ਇੱਕ ਤਾਂ ਹਾਂਜੀ, ਇੱਕ ਤੇ ਉਹ ਦੋ ਰੀਜ਼ਨ, ਇੱਕ ਤੇ ਹਨੀਫ ਅਬਾਸੀ ਸਾਹਿਬ ਦੀ ਆਪਣੀ ਟਸਲ ਵੀ ਖਾਜਾ ਸਾਹਿਬ ਨਾਲ ਪੁਰਾਣੀ, ਦੂਸਰਾ ਹੈ ਕਿ ਜਦੋਂ ਮੈਟਰੋ ਪਿੰਡੀ ਇਸਲਾਮਾਬਾਦ ਦੀ ਬਣੀ ਸੀ ZKP ਨੇ ਬਣਾਈ ਸੀ, ਬਿਲਕੁਲ, ਤੇ ਉਦੋਂ ਹਨੀਫ ਅਬਾਸੀ ਸਾਹਿਬ ਇਹਦੇ ਇੰਚਾਰਜ ਸੀ ਨੂਨ ਲੀਗ ਦੇ ਹਕੂਮਤ 'ਚ। ਤੇ ਉਹ ਉਧਰੋਂ ਵੀ ਕਵਰ ਕਰ ਲਿਆ ਤੇ ਉਧਰੋਂ ਵੀ ਦੋਨੇ ਸਾਈਡਾਂ ਇੱਕ ਦੂਜੇ ਨਾਲ ਦੋਸ਼ ਕਰਨ ਦੀ ਕੋਸ਼ਿਸ਼ ਕੀਤੀ। ਬਾਕੀ ਖਾਜਾ ਸਾਹਿਬ ਦੀ ਉਤੋਂ ਗੇਮ ਠੀਕ ਆ, ਕੋਈ ਮਸਲਾ ਨਹੀਂ। ਬਾਸੀ ਸਾਹਿਬ ਪਿੰਡੀ ਦੇ ਵੀ, ਉਹ ਤੇ ਪਿੰਡੀ ਦੇ ਨੇ, ਤੇ ਉਹ ਇਸ ਕਰਕੇ ਬਾਕੀ ਖਾਜਾ ਸਾਹਿਬ ਨੇ ਜਿਹੜਾ ਉਹ ਸੰਘੇੜੇ ਵਾਲਾ ਮਸਲਾ ਸੀ, ਉਹ ਵੀ ਵੱਡੇ ਮੀਆਂ ਸਾਹਿਬ ਨੇ ਸੈਟਲ ਡਾਊਨ ਕਰ ਲਿਆ। ਜਿਹੜੇ ਤਕਰੀਰਾਂ ਹੋ ਰਹੀਆਂ ਨਾ ਪਾਰਲੀਮੈਂਟ, ਮਜ਼ਾ ਨਹੀਂ ਆ ਰਿਹਾ, ਤੁਸੀਂ ਜਾਂਦੇ ਕਵਰ ਕਰਦੇ ਹੋ, ਬੋਲਦੇ ਕੋਈ ਨਹੀਂ, PTI ਹੈ ਕੋਈ ਨਹੀਂ, ਆਪੋਜੀਸ਼ਨ ਨਾਂ ਦੀ ਕੋਈ ਸ਼ਾਇਦ ਨਜ਼ਰ ਆਉਂਦੀ ਉੱਥੇ ਨਹੀਂ, ਉਹ ਤੇ ਆਪੋਜੀਸ਼ਨ ਲੀਡਰ ਤਾਂ ਦੋਨੇ ਤੁਹਾਨੂੰ ਪਤਾ ਉਹ ਤੇ ਚਲੋ ਹੈ ਹੀ ਨਹੀਂ। ਤੇ PTI ਨੇ ਬਾਈਕਾਟ ਕੀਤਾ ਨਾ ਨੈਸ਼ਨਲ ਅਸੈਂਬਲੀ, ਤੇ ਉਹ ਜਦੋਂ ਆਪੋਜੀਸ਼ਨ ਹੈ ਹੀ ਨਹੀਂ, ਉਹ ਹੋਣ ਦੀ ਵੀ ਤੇ ਉਹਨਾਂ ਨੇ ਕੀ ਕਰ ਲੈਣਾ, ਤੇ ਫਿਰ ਆਪਸ ਵਿੱਚ ਕੋਈ ਗਰਮਾ ਗਰਮੀ ਕਰਕੇ ਤਕਰੀਰਾਂ ਕਰ ਲਈਏ, ਆਪੋਜੀਸ਼ਨ ਦਾ ਮਾਹੌਲ ਪੈਦਾ ਕਰੀਏ, ਤੇ ਮਾਹੌਲ ਬਣਾਇਆ ਉਹਨਾਂ ਨੇ। ਤੇ ਹੋਰ ਕੋਈ ਗੱਲ ਕਰਨੀ ਹੈ ਤੇ ਦੱਸੋ, ਨਹੀਂ ਤੇ ਫਿਰ ਬ੍ਰਾਂਚ ਵਾਲਾ ਟਾਈਮ ਹੋਇਆ, ਲੋਕੀ ਪਰੇਸ਼ਾਨ ਬੈਠੇ ਨੇ, ਗੱਲਾਂ ਤੁਸੀਂ ਬੜੇ ਮਜ਼ੇਦਾਰ ਕਰਦੇ ਹੋ। ਬਸ ਉਹ ਮੇਰਾ ਖਿਆਲ ਇੱਕ ਛੋਟਾ ਜਿਹਾ ਜਾਂਦੇ ਜਾਂਦੇ ਕਰ ਲਈਏ ਗੱਲ ਪੰਜਾਬ ਦੀ, ਜਿਵੇਂ ਗੱਲ ਹੈ ਉਹ ਜਿਹੜੀ ਨਵੀਂ ਏਜੰਸੀ ਬਣੀ ਹੈ NCCI, ਇਹਨਾਂ ਨੇ ਅੱਜ ਕੱਲ ਜਿਹੜੇ ਟਿਕਟੋਕਰਸ ਪੰਜਾਬ ਦੇ ਨੂੰ ਨੋਟਿਸ ਦੇਣੇ ਸ਼ੁਰੂ ਕਰ ਦਿੱਤੇ, ਜਿਹੜੇ ਗੈਂਬਲਿੰਗ ਐਪਸ ਪ੍ਰਮੋਟ ਕਰਦੇ ਸਨ। ਮੇਰਾ ਖਿਆਲ ਹੈ ਇਹ ਜਿਹੜਾ ਚਲੋ ਜਿੱਥੇ ਏਜੰਸੀਆਂ ਦਾ ਜਾਂ ਪੀਕਾ ਤੋਂ ਬਾਅਦ ਬੜਾ ਕ੍ਰਿਟਿਸਿਜ਼ਮ ਵੀ ਹੋਇਆ, ਤਨਕੀਦ ਹੋਈ, ਲੇਕਿਨ ਮੇਰਾ ਖਿਆਲ ਇਹ ਕੰਮ ਠੀਕ ਹੈ। ਇਸ ਤਰ੍ਹਾਂ ਗੈਂਬਲਿੰਗ ਐਪਸ ਇਹਨਾਂ ਨੂੰ ਪ੍ਰਮੋਟ ਨਹੀਂ ਕਰਨੀ ਚਾਹੀਦੀ। ਔਰ ਜ਼ਾਹਿਰ ਹੈ ਕੁਝ ਕੰਮ ਚੰਗੇ ਵੀ ਕਰ ਰਹੀਆਂ ਨੇ, ਟ੍ਰੇਡਿੰਗ ਐਪਸ 45 ਸ਼ਹਿਰੀ ਬੰਦ ਕੀਤੀਆਂ। ਬਚੋਈ ਸਾਹਿਬ ਸਾਡਾ ਤਾਂ ਇਹੀ ਹੈ ਕਿ ਜਿਹੜਾ ਚੰਗਾ ਕੰਮ ਹੋਏ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ, ਲੇਕਿਨ ਇਹ ਕਹਿ ਕੇ ਨਾ ਜੀ ਕਿ ਦੇਖੋ ਇਹ ਸਿਰਫ ਇਹੀ ਕੰਮ ਹੋ ਰਿਹਾ ਤੇ ਭੈੜੇ ਕੰਮ ਨੂੰ ਇਗਨੋਰ ਕਰ ਦਿਓ, ਉਹ ਅਸੀਂ ਤਾਂ ਨਹੀਂ ਕਰ ਸਕਦੇ। ਦੇਖੋ ਜਿੱਥੇ ਜਿੱਥੇ ਚੰਗਾ ਕੰਮ ਹੋਏਗਾ ਉਹਨੂੰ ਐਪਰੀਸ਼ੀਏਟ ਕਰਾਂਗੇ,
ਲੇਕਿਨ ਇਹ ਵੀ ਚੋਈ ਸਾਹਿਬ ਕੋਈ ਖੋਜ ਲਾਓ ਮਸਲਾ ਕੀ ਹੈ ਜਿਹੜੇ ਐਪਸ ਨੇ ਇਹ ਬਣਾਉਂਦਾ ਕੌਣ ਹੈ ਚਲਾਉਂਦਾ ਕੌਣ ਹੈ ਟਿਕਟੋਕਰਸ ਨੂੰ ਪੈਸੇ ਕੌਣ ਦਿੰਦਾ ਹੈ ਕੋਈ ਮਾਫੀਆ ਪਿੱਛੇ ਵੇ ਜਾਂ ਕੋਈ ਇੰਡੀਵਿਜੂਅਲ ਨੇ ਇਹ ਕੋਈ ਸਾਦਾ ਜੀ ਕਹਾਣੀ ਨਹੀਂ ਲੱਗ ਰਹੀ ਮੈਨੂੰ ਕਿ ਇੱਕਦਮ ਪੂਰਾ ਕਿੱਸਾ ਜਿਹੜਾ ਹੈ ਨਾ ਇਹਨਾਂ ਵੱਧ ਗਿਆ ਹਾਂ ਸੋ ਦੇਖੋ ਜਿਹੜੇ ਤੁਸੀਂ ਸਵਾਲ ਉਠਾਏ ਨੇ ਨਾ ਇਹ ਦੱਸਦਾ ਕਿ ਤੁਹਾਡੇ ਅੰਦਰ ਹਲੇ ਸਾਫੀ ਮੌਜੂਦ ਹੈ ਇਹ ਮਰਿਆ ਨਹੀਂ ਤੁਹਾਡੇ ਅੰਦਰ ਹਕੀਕਤ ਦੀ ਸਾਚ ਇਹ ਤੇ ਤੁਸੀਂ ਪੂਰੇ ਇਨਵੈਸਟੀਗੇਸ਼ਨ ਡੀਟੇਲ ਵਾਲੇ ਸਵਾਲ ਉਠਾਤੇ ਨੇ ਹਾਂ ਉਹਨੇ ਇਹ ਤੇ ਬੜੀ ਵੱਡੀ ਸਟੋਰੀ ਬਣ ਜਾਣੀ ਹੈ ਜੇ ਤੇ ਕੰਮ ਕੀਤਾ ਅਸੀਂ ਤੇ ਕਰ ਲਿਆ ਜੋ ਕਰਨਾ ਸੀ ਜ਼ਿੰਦਗੀ ਵਿੱਚ ਬਾਕੀ ਸਾਡੇ ਦੋਸਤ ਨੇ ਜਿਹੜੇ ਕਰਦੇ ਨੇ ਰਿਪੋਰਟਿੰਗ ਉਹਨਾਂ ਨੂੰ ਕਵਾਂਗੇ ਵਾਜਿਬ ਨੂੰ ਕਵਾਂਗੇ ਮਜ਼ਾਜ ਨੂੰ ਕਵਾਂਗੇ ਲੱਭਣ ਕੋਈ ਖੁਰਾ ਲੱਭਣ ਹੋਰ ਜੀ ਫਿਰ ਜੋਈ ਸਾਹਿਬ ਫਿਰ ਨਹੀਂ ਹੈ ਇਜਾਜ਼ਤ ਮੇਰਾ ਸਵਾਲ ਤੇ ਫਿਰ ਮੈਂ ਅੱਜ ਜਿਹੜਾ ਜੋਈ ਸਾਹਿਬ ਖਾ ਗਿਆ ਸਵੇਰੇ ਸਵੇਰੇ ਮੈਂ ਉੱਠਿਆ ਬੜੇ ਕੰਮ ਕੀਤੇ ਨੇ ਇਹ ਜਦੋਂ ਵੀਕਐਂਡ ਵਾਲੇ ਦਿਨ ਨਾ ਛੁੱਟੀ ਵਾਲੇ ਦਿਨ ਕੰਮ ਕਰਨੇ ਪੈ ਜਾਂਦੇ ਬੜਾ ਆਸਾਨ ਹੁੰਦਾ ਤੇ ਸਬਜ਼ੀ ਲਿਆਓ ਜੀ ਫਿਰ ਤੁਹਾਨੂੰ ਜਿਹੜੇ ਨੇ ਆਲੂ ਵਾਲੇ ਪਰਾਠੇ ਮਿਲਣਗੇ ਆਲੂ ਲੈ ਕੇ ਆਓ ਪਹਿਲੇ ਇੱਕ ਵਾਰੀ ਨਹੀਂ ਕਹਿੰਦੇ ਬੇਗਮ ਕਿ ਵੀ ਸਾਡੀ ਤੇ ਹੈ ਕੋਈ ਨਹੀਂ ਅੱਧੀ ਜੀ ਹੈ ਔਰ ਦੇਖੋ ਤੇ ਆਲੂ ਵੀ ਲੈ ਕੇ ਜਾਓ ਜੀ ਦਹੀਂ ਵੀ ਲੈ ਕੇ ਜਾਓ ਇੱਕ ਸ਼ੈ ਮੰਗਾ ਲੈਣ ਇੱਕ ਵਾਰੀ ਤੇ ਠੀਕ ਹੈ ਪਹਿਲੇ ਆਲੂ ਲਓ ਫਿਰ ਦੁੱਧ ਲਓ ਇਹ ਬੜੇ ਮਸਾਲੇ ਨੇ ਅੱਛਾ ਬਾਰ ਆਓ ਜਾਂ ਤੁਸੀਂ ਆਪਣਾ ਤਜਰਬਾ ਦੱਸੋ ਮੈਂ ਤਾਂ ਸਰ ਇਸ ਗੱਲ ਤੋਂ ਦੁਖੀ ਹੁੰਦਾ ਕਿ ਜਦੋਂ ਮੈਂ ਸਵੇਰ ਜਾਂਦਾ ਨਾ ਦੁੱਧ ਲੈਣ ਤੇ ਜਦੋਂ ਘਰ ਵਾਪਸ ਆਉਂਦਾ ਤੇ ਉਹ ਬੇਗਮ ਕਹਿੰਦੀ ਹੈ ਕਿ ਬ੍ਰੈਡ ਤੇ ਆਂਡੇ ਵੀ ਲੈ ਕੇ ਆਣੇ ਸੀ ਮੈਂ ਕਿਹਾ ਇੱਕੋ ਵਾਰੀ ਦੱਸ ਮੈਨੂੰ ਤੇ ਇਹ ਮਸਲਾ ਹੁੰਦਾ ਉਹਨੇ ਜਿਹੜੇ ਜੀ ਹੁਣ ਇੱਕੋ ਵਾਰੀ ਮੰਗਾ ਲਓ ਲੇਕਿਨ ਉਹ ਦੋ ਤਿੰਨ ਚੱਕਰ ਜਿਹੜੇ ਨਾ ਤੇ ਉਹ ਬੜੇ ਬੜੇ ਸਲੂਕ ਰੱਖਣ ਵਾਸਤੇ ਪਾਣਾ ਹੁੰਦਾ ਹੈ ਪਤਾ ਪਹਿਲਾਂ ਯਾਦ ਤੇ ਪਹਿਲੇ ਹੀ ਹੁੰਦਾ ਅੱਛਾ ਪਤਾ ਹੈ ਤੁਸੀਂ ਕਰ ਜਾਣਾ ਫਿਰ ਮੋਬਾਈਲ ਤੇ ਲੱਗ ਜਾਣਾ ਹੁਣ ਪਤਾ ਨਹੀਂ ਤੁਸੀਂ ਭਾਬੀ ਕੰਮ ਕਰ ਰਹੀ ਹੈ ਤੁਸੀਂ ਕਿਹਦੇ ਨਾਲ ਗੱਲਾਂ ਕਰ ਰਹੇ ਹੋ ਕਿਹਦੇ ਨਾਲ ਚੈਟ ਕਰ ਰਹੇ ਹੋ ਇਹ ਤੇ ਫਿਰ ਲਾਇਆ ਰਹਤੇ ਹੈ ਤੇ ਫਿਰ ਹੁੰਦਾ ਹੈ ਚਲੋ ਮੇਰਾ ਤੇ ਖਿਆਲ ਹੈ ਕਿ ਤੁਹਾਡਾ ਚੱਕਰ ਵੀ ਕੋਈ ਨਹੀਂ ਤੇ ਭਾਬੀ ਨੂੰ ਸ਼ੱਕ ਨਹੀਂ ਕਰਨਾ ਚਾਹੀਦਾ ਤੁਹਾਡੇ ਉੱਤੇ ਤੇ ਅੱਜ ਲਈ ਇੰਨਾ ਹੀ ਜੀ ਅਗਰ ਤੁਹਾਡੀ ਬੇਗਮ ਤੁਹਾਡੇ ਤੇ ਸ਼ੱਕ ਕਰ ਰਹੀ ਹੈ ਤੇ ਸਾਬਤ ਕਰੋ ਕਿ ਉਹ ਸਹੀ ਸ਼ੱਕ ਕਰ ਰਹੀ ਨਹੀਂ ਤੇ ਫਿਰ ਪੰਜਾਬੀ ਨਾ ਹੋਏ ਤੁਸੀਂ ਅੱਜ ਲਈ ਨਹੀਂ ਅੱਲਾਹ ਹਾਫਿਜ਼